ਅੱਜ ਟਰੰਪ ਐਡਮਿਨਿਸਟ੍ਰੇਸ਼ਨ ਦੇ ਦੁਆਰਾ 3 ਉਹਨਾਂ ਪ੍ਰੋਟੈਸਟਰਸ ਨੂੰ ਗ੍ਰਿਫਤਾਰ ਕੀਤਾ ਗਿਆ, ਜਿਨ੍ਹਾਂ ਨੇ ਬੀਤੇ ਵੀਕਐਂਡ ਦੇ ਉੱਤੇ ਮਿਨੀਐਪੋਲਿਸ ਚਰਚ ਸਰਵਿਸ ਦੇ ਵਿੱਚ ਜਿਹੜਾ ਵਿਘਨ ਆ ਉਹ ਪਾਇਆ ਸੀ। ਅਟਾਰਨੀ ਜਨਰਲ ਪੈਮ ਬੌਂਡੀ ਹੁਣਾਂ ਨੇ ਕਿਹਾ ਵੀ ਕਿਸੇ ਵੀ ਰਿਲੀਜੀਅਸ ਪਲੇਸ ਦੇ ਵਿੱਚ ਵਿਘਨ ਪਾਉਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਉਧਰ ਫੈਡਰਲ ਮੈਜਿਸਟ੍ਰੇਟ ਉਹਨਾਂ ਨੇ ਜੱਜ ਨੇ ਜਿਹੜੀ ਕ੍ਰਿਮੀਨਲ ਕੰਪਲੇਂਟ ਜਿਹੜਾ ਜਰਨਲਿਸਟ ਡੌਨ ਲੈਮਨ ਆ ਉਸ ਦੇ ਉਲਟ ਜਿਹੜੀ ਕ੍ਰਿਮੀਨਲ ਕੰਪਲੇਂਟ ਸੀ ਉਸ ਨੂੰ ਰਿਜੈਕਟ ਕਰ ਦਿੱਤਾ ਆ। ਤੇ ਜੱਜ ਨੇ ਜੱਜ ਨੂੰ ਜਿਹੜਾ ਬੇਸਿਕਲੀ ਡੌਨ ਲੈਮਨ ਉਹਨਾਂ ਨੇ ਕਿਹਾ ਵੀ ਮੈਂ ਤਾਂ ਉੱਥੇ ਰਿਪੋਰਟਿੰਗ ਪਰਪਸਿਸ ਦੇ ਲਈ ਗਿਆ ਹੋਇਆ ਸੀ। ਹੁਣ ਤੱਕ ਜਿਹੜੇ ਗ੍ਰਿਫਤਾਰ ਹੋਏ ਆ 3 ਜਾਣੇ ਨਕੀਮਾ ਲੈਵੀ ਆਰਮਸਟਰੋਂਗ, ਚੌਂਟਲ ਲੂਜ਼ਾ ਐਲਨ ਤੇ ਵਿਲੀਅਮ ਕੈਲੀ ਗ੍ਰਿਫਤਾਰ ਹੋਏ ਨੇ। ਸਿਟੀਜ਼ ਚਰਚ ਦੇ ਪੈਸਟਰ ਦੇ ਇਹ ਜਿਹੜੀ ਡੈਮੋਨਸਟ੍ਰੇਸ਼ਨ ਹੋ ਰਹੀ ਸੀ ਉਸ ਦੇ ਉਲਟ ਜਿਹੜਾ ਉਹ ਆਖਿਆ ਸੀਗਾ ਵੀ ਭਾਈ ਇਹ ਰੱਬ ਦਾ ਘਰ ਆ, ਵੀ ਰੱਬ ਦੇ ਵਾਸਤੇ ਹੀ ਇਹ ਕੰਮ ਤੁਸੀਂ ਨਾ ਕਰੋ। ਉਸੇ ਹੀ ਸਮੇਂ ਤੋਂ ਬਾਅਦ ਦੇ ਵਿੱਚ ਸ਼ਾਮ ਤੱਕ ਹੀ ਕਾਫੀ ਇਸ ਨੂੰ ਲੈ ਕੇ ਐਕਟੀਵਿਟੀ ਜਿਹੜੀ ਉਹ ਵਧੀ ਸੀ। ਅਗਲੇ ਦਿਨ ਡਿਪਾਰਟਮੈਂਟ ਆਫ ਜਸਟਿਸ ਦੇ ਜਿਹੜੇ ਸਿਵਲ ਰਾਈਟ ਡਿਵੀਜ਼ਨ ਦੇ ਹਰਮੀਤ ਕੌਰ ਢਿੱਲੋਂ ਆ, ਉਹਨਾਂ ਨੇ ਇਹ ਕਿਹਾ ਸੀਗਾ ਵੀ ਇਸ ਤਰੀਕੇ ਦੀ ਕਾਰਵਾਈ ਨੂੰ ਅਸੀਂ ਬਰਦਾਸ਼ਤ ਨਹੀਂ ਕਰਾਂਗੇ। ਜਿਹੜੇ ਹੁਣ ਜਿਹੜੇ ਫੈਡਰਲ ਜਿਹੜੇ ਇਸ ਟਾਈਮ ਇਹਨਾਂ ਨੇ ਫੈਡਰਲ ਏਜੰਟਸ ਦੇ ਦੁਆਰਾ ਜਿਹੜੇ ਹੋਮਲੈਂਡ ਸਿਕਿਉਰਿਟੀ ਤੇ FBI ਏਜੰਟਸ ਆ, ਉਹਨਾਂ ਨੇ ਮਿਲ ਕੇ ਜਿਹੜੇ 3 ਪ੍ਰੋਟੈਸਟਰਸ ਆ ਇਸ ਕਨੈਕਸ਼ਨ ਦੇ ਵਿੱਚ, ਜਿਨ੍ਹਾਂ ਨੇ ਡੈਮੋਨਸਟ੍ਰੇਸ਼ਨ ਕੀਤੀ ਸੀ ਐਂਟੀ ਆਈਸ ਜਿਹੜੇ ਪ੍ਰੋਟੈਸਟ ਉਸ ਚਰਚ ਦੇ ਵਿੱਚ ਕੀਤੇ ਸੀ, ਉਹਨਾਂ ਨੂੰ ਗ੍ਰਿਫਤਾਰ ਜਿਹੜਾ ਆ ਉਹ ਕਰ ਲਿਆ ਆ। ਕਹਿੰਦੇ ਵੀ ਇਹਨਾਂ ਦੀ ਇਨਵੈਸਟੀਗੇਸ਼ਨ ਜਸਟਿਸ ਡਿਪਾਰਟਮੈਂਟ ਦੇ ਦੁਆਰਾ ਫਰੀडम ਆਫ ਐਕਸੈਸ ਟੂ ਕਲੀਨਿਕਸ ਐਂਟਰੈਂਸ ਐਕਟ ਆਫ 1984 ਉਸ ਦੇ ਤਹਿਤ ਜਿਹੜੀ ਕੀਤੀ ਜਾ ਰਹੀ ਹੈਗੀ ਆ। ਸੋ ਜਾਰਡਨ ਕੁਸ਼ਨਰ ਜਿਹੜੇ ਆਰਮਸਟਰੋਂਗ ਦੇ ਅਟਰਨੀ ਆ, ਉਹਨਾਂ ਨੇ ਜਿਹੜਾ ਕਿਹਾ ਵੀ ਕਹਿੰਦੇ ਵੀ ਮੇਰੇ ਕਲਾਇੰਟ ਨੂੰ ਅਰੈਸਟ ਕੀਤਾ ਗਿਆ ਆ ਪੀਸਫੁਲ ਨਾਨ ਵਾਇਲੈਂਟ ਪ੍ਰੋਟੈਸਟ ਚਰਚ ਦੇ ਵਿੱਚ ਕਰਨ ਦੇ ਲਈ। ਤੇ ਕਹਿੰਦੇ ਵੀ ਇਹ ਜਿਹੜੇ ਡੈਮੋਨਸਟ੍ਰੇਟਰਸ ਆ ਪ੍ਰੋਟੈਸਟਰ ਸੀਗੇ, ਇਹ ਆਪਣੀ ਫ੍ਰੀ ਸਪੀਚ ਨੂੰ ਐਕਸਰਸਾਈਜ਼ ਕਰ ਰਹੇ ਸੀਗੇ। ਸੋ ਜਿਹੜੇ ਜਿਹੜੇ ਵਕੀਲ ਆ ਇਹਨਾਂ ਪ੍ਰੋਟੈਸਟਰਸ ਦੇ ਵੱਲੋਂ ਇੱਕ ਜਣੇ ਦੇ ਕੁਸ਼ਨਰ ਨੇ ਜਿਹੜਾ ਉਹ ਕਿਹਾ ਵੀ ਅਜੇ ਤੱਕ ਉਹਨਾਂ ਨੂੰ ਅਧਿਕਾਰਤ ਡਾਕੂਮੈਂਟੇਸ਼ਨ ਨਹੀਂ ਮਿਲੀ ਵੀ ਇਹਨਾਂ ਨੂੰ ਕਿਹੜੇ ਚਾਰजेस ਦੇ ਤਹਿਤ ਹੁਣ ਗ੍ਰਿਫਤਾਰ ਕੀਤਾ ਗਿਆ ਹੈਗਾ ਆ। ਪਰ ਇਹ ਵਿਵਾਦ ਜਿਹੜਾ ਹਰਜੋਤ ਸਿੰਘ ਜੀ ਕਾਫੀ ਵੱਡਾ ਉਹ ਵੱਧ ਗਿਆ ਸੀਗਾ। ਸੋ 3 ਜਾਣੇ ਆਲਰੇਡੀ ਗ੍ਰਿਫਤਾਰ ਹੋ ਚੁੱਕੇ ਆ। ਅੱਜ ਟਰੰਪ ਐਡਮਿਨਿਸਟ੍ਰੇਸ਼ਨ ਦੇ ਦੁਆਰਾ 3 ਉਹਨਾਂ ਪ੍ਰੋਟੈਸਟਰਸ ਨੂੰ ਗ੍ਰਿਫਤਾਰ ਕੀਤਾ ਗਿਆ, ਜਿਨ੍ਹਾਂ ਨੇ ਬੀਤੇ ਵੀਕਐਂਡ ਦੇ ਉੱਤੇ ਮਿਨੀਐਪੋਲਿਸ ਚਰਚ ਸਰਵਿਸ ਦੇ ਵਿੱਚ ਜਿਹੜਾ ਵਿਘਨ ਆ ਉਹ ਪਾਇਆ ਸੀ। ਅਟਾਰਨੀ ਜਨਰਲ ਪੈਮ ਬੌਂਡੀ ਹੁਣਾਂ ਨੇ ਕਿਹਾ ਵੀ ਕਿਸੇ ਵੀ ਰਿਲੀਜੀਅਸ ਪਲੇਸ ਦੇ ਵਿੱਚ ਵਿਘਨ ਪਾਉਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਉਧਰ ਫੈਡਰਲ ਮੈਜਿਸਟ੍ਰੇਟ ਉਹਨਾਂ ਨੇ ਜੱਜ ਨੇ ਜਿਹੜੀ ਕ੍ਰਿਮੀਨਲ ਕੰਪਲੇਂਟ ਜਿਹੜਾ ਜਰਨਲਿਸਟ ਡੌਨ ਲੈਮਨ ਆ ਉਸ ਦੇ ਉਲਟ ਜਿਹੜੀ ਕ੍ਰਿਮੀਨਲ ਕੰਪਲੇਂਟ ਸੀ ਉਸ ਨੂੰ ਰਿਜੈਕਟ ਕਰ ਦਿੱਤਾ ਆ। ਤੇ ਜੱਜ ਨੇ ਜੱਜ ਨੂੰ ਜਿਹੜਾ ਬੇਸਿਕਲੀ ਡੌਨ ਲੈਮਨ ਉਹਨਾਂ ਨੇ ਕਿਹਾ ਵੀ ਮੈਂ ਤਾਂ ਉੱਥੇ ਰਿਪੋਰਟਿੰਗ ਪਰਪਸਿਸ ਦੇ ਲਈ ਗਿਆ ਹੋਇਆ ਸੀ। ਹੁਣ ਤੱਕ ਜਿਹੜੇ ਗ੍ਰਿਫਤਾਰ ਹੋਏ ਆ 3 ਜਾਣੇ ਨਕੀਮਾ ਲੈਵੀ ਆਰਮਸਟਰੋਂਗ, ਚੌਂਟਲ ਲੂਜ਼ਾ ਐਲਨ ਤੇ ਵਿਲੀਅਮ ਕੈਲੀ ਗ੍ਰਿਫਤਾਰ ਹੋਏ ਨੇ। ਸਿਟੀਜ਼ ਚਰਚ ਦੇ ਪੈਸਟਰ ਦੇ ਇਹ ਜਿਹੜੀ ਡੈਮੋਨਸਟ੍ਰੇਸ਼ਨ ਹੋ ਰਹੀ ਸੀ ਉਸ ਦੇ ਉਲਟ ਜਿਹੜਾ ਉਹ ਆਖਿਆ ਸੀਗਾ ਵੀ ਭਾਈ ਇਹ ਰੱਬ ਦਾ ਘਰ ਆ, ਵੀ ਰੱਬ ਦੇ ਵਾਸਤੇ ਹੀ ਇਹ ਕੰਮ ਤੁਸੀਂ ਨਾ ਕਰੋ। ਉਸੇ ਹੀ ਸਮੇਂ ਤੋਂ ਬਾਅਦ ਦੇ ਵਿੱਚ ਸ਼ਾਮ ਤੱਕ ਹੀ ਕਾਫੀ ਇਸ ਨੂੰ ਲੈ ਕੇ ਐਕਟੀਵਿਟੀ ਜਿਹੜੀ ਉਹ ਵਧੀ ਸੀ। ਅਗਲੇ ਦਿਨ ਡਿਪਾਰਟਮੈਂਟ ਆਫ ਜਸਟਿਸ ਦੇ ਜਿਹੜੇ ਸਿਵਲ ਰਾਈਟ ਡਿਵੀਜ਼ਨ ਦੇ ਹਰਮੀਤ ਕੌਰ ਢਿੱਲੋਂ ਆ, ਉਹਨਾਂ ਨੇ ਇਹ ਕਿਹਾ ਸੀਗਾ ਵੀ ਇਸ ਤਰੀਕੇ ਦੀ ਕਾਰਵਾਈ ਨੂੰ ਅਸੀਂ ਬਰਦਾਸ਼ਤ ਨਹੀਂ ਕਰਾਂਗੇ। ਜਿਹੜੇ ਹੁਣ ਜਿਹੜੇ ਫੈਡਰਲ ਜਿਹੜੇ ਇਸ ਟਾਈਮ ਇਹਨਾਂ ਨੇ ਫੈਡਰਲ ਏਜੰਟਸ ਦੇ ਦੁਆਰਾ ਜਿਹੜੇ ਹੋਮਲੈਂਡ ਸਿਕਿਉਰਿਟੀ ਤੇ FBI ਏਜੰਟਸ ਆ, ਉਹਨਾਂ ਨੇ ਮਿਲ ਕੇ ਜਿਹੜੇ 3 ਪ੍ਰੋਟੈਸਟਰਸ ਆ ਇਸ ਕਨੈਕਸ਼ਨ ਦੇ ਵਿੱਚ, ਜਿਨ੍ਹਾਂ ਨੇ ਡੈਮੋਨਸਟ੍ਰੇਸ਼ਨ ਕੀਤੀ ਸੀ ਐਂਟੀ ਆਈਸ ਜਿਹੜੇ ਪ੍ਰੋਟੈਸਟ ਉਸ ਚਰਚ ਦੇ ਵਿੱਚ ਕੀਤੇ ਸੀ, ਉਹਨਾਂ ਨੂੰ ਗ੍ਰਿਫਤਾਰ ਜਿਹੜਾ ਆ ਉਹ ਕਰ ਲਿਆ ਆ। ਕਹਿੰਦੇ ਵੀ ਇਹਨਾਂ ਦੀ ਇਨਵੈਸਟੀਗੇਸ਼ਨ ਜਸਟਿਸ ਡਿਪਾਰਟਮੈਂਟ ਦੇ ਦੁਆਰਾ ਫਰੀडम ਆਫ ਐਕਸੈਸ ਟੂ ਕਲੀਨਿਕਸ ਐਂਟਰੈਂਸ ਐਕਟ ਆਫ 1984 ਉਸ ਦੇ ਤਹਿਤ ਜਿਹੜੀ ਕੀਤੀ ਜਾ ਰਹੀ ਹੈਗੀ ਆ। ਸੋ ਜਾਰਡਨ ਕੁਸ਼ਨਰ ਜਿਹੜੇ ਆਰਮਸਟਰੋਂਗ ਦੇ ਅਟਰਨੀ ਆ, ਉਹਨਾਂ ਨੇ ਜਿਹੜਾ ਕਿਹਾ ਵੀ ਕਹਿੰਦੇ ਵੀ ਮੇਰੇ ਕਲਾਇੰਟ ਨੂੰ ਅਰੈਸਟ ਕੀਤਾ ਗਿਆ ਆ
ਪੀਸਫੁਲ ਨਾਨ ਵਾਇਲੈਂਟ ਪ੍ਰੋਟੈਸਟ ਚਰਚ ਦੇ ਵਿੱਚ ਕਰਨ ਦੇ ਲਈ, ਤੇ ਕਹਿੰਦੇ ਵੀ ਇਹ ਜਿਹੜੇ ਡੈਮੋਨਸਟ੍ਰੇਟਰਸ ਆ ਪ੍ਰੋਟੈਸਟਰ ਸੀਗੇ ਇਹ ਆਪਣੀ ਫ੍ਰੀ ਸਪੀਚ ਨੂੰ ਐਕਸਰਸਾਈਜ਼ ਕਰ ਰਹੇ ਸੀਗੇ। ਸੋ ਜਿਹੜੇ ਜੱਜ ਜਿਹੜੇ ਵਕੀਲ ਆ ਇਹਨਾਂ ਪ੍ਰੋਟੈਸਟਰਸ ਦੇ ਵੱਲੋਂ ਇੱਕ ਜਣੇ ਦੇ ਕੁਐਸਚਨਰ ਨੇ ਜਿਹੜਾ ਉਹ ਕਿਹਾ ਵੀ ਅਜੇ ਤੱਕ ਉਹਨਾਂ ਨੂੰ ਅਧਿਕਾਰਤ ਡਾਕੂਮੈਂਟੇਸ਼ਨ ਨਹੀਂ ਮਿਲੀ ਵੀ ਇਹਨਾਂ ਨੂੰ ਕਿਹੜੇ ਚਾਰजेस ਦੇ ਤਹਿਤ ਹੁਣ ਗ੍ਰਿਫਤਾਰ ਕੀਤਾ ਗਿਆ ਹੈਗਾ ਆ। ਪਰ ਇਹ ਵਿਵਾਦ ਜਿਹੜਾ ਹਰਜੋਤ ਸਿੰਘ ਜੀ ਕਾਫੀ ਵੱਡਾ ਉਹ ਵੱਧ ਗਿਆ ਸੀਗਾ। ਸੋ 3 ਜਣੇ ਆਲਰੇਡੀ ਗ੍ਰਿਫਤਾਰ ਹੋ ਚੁੱਕੇ ਆ।